ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 30 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦੁਸਾਨ ਸੰਨੀ ਪੁਰੇਵਾਲ ਦੇ ਯੂਬਾ ਸਿਟੀ, ਪਰਮਜੀਤ ਸਿੰਘ ਦੇ ਓਲ ਫ੍ਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜਾਹਲ, ਹਰਨੇਕ ਸਿੰਘ ਕਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫ੍ਰੈਸਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਬੇ ਏਰੀਏ ਦੇ ਵਿੱਚ, ਸੈਨ ਫਰਾਂਸਿਸਕੋ, ਸੈਨ ਹੋਜ਼ੇ ਏਰੀਏ 'ਚ ਪੰਜਾਬੀ ਰੇਡੀਓ USA ਨੇ ਸਭ ਤੋਂ ਵੱਡਾ 50,000 ਵਾਟ ਦਾ ਜੋ ਰੇਡੀਓ ਸਟੇਸ਼ਨ ਆ ਉਹ ਸ਼ੁਰੂ ਕਰ ਦਿੱਤਾ ਹੈ, KLOK 1170 AM। ਸੋ ਜਿੰਨੇ ਵੀ ਸਰੋਤੇ ਕੈਲੀਫੋਰਨੀਆ ਦੇ ਵਿੱਚ ਆ ਜਾਂ ਈਵਨ ਕੈਨੇਡਾ ਤੋਂ ਵੀ ਤੁਸੀਂ ਟਰੈਵਲ ਕਰਦੇ ਆ, ਟਰੱਕਰਸ ਦੀ ਬਹੁਤ ਕੰਪਲੇਨ ਹੁੰਦੀ ਸੀ, ਹੋਰ ਪੇਜੀ, ਸਲੀਨਸ, ਵਾਟਸਨਵਿਲ ਜਾਂ ਬੇ ਏਰੀਏ 'ਚ ਟ੍ਰੈਫਿਕ ਸਟਾਕਾਂ, ਕਾਰਾਂ 'ਚ ਸੁਣ ਲਈ ਸਾਡੇ ਕੋਲ ਰੇਡੀਓ ਨਹੀਂ ਹੈ। ਹਾਲਾਂਕਿ ਘਰਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸੈਨ ਹੋਜ਼ੇ ਸਟਾਰਟ ਕੀਤਾ ਸੀ ਚਿਪ ਵਾਲਾ ਰੇਡੀਓ, ਉਹ ਤੋਂ ਬਾਅਦ 99.3 FM ਤੇ HD ਚੈਨਲ ਤੇ ਵੀ ਸੀ, ਪਰ ਉਹਦੀ ਰੇਂਜ ਥੋੜੀ ਘੱਟ ਕਰਕੇ ਸੋ AM ਰੇਡੀਓ ਸਟੇਸ਼ਨ ਹੁਣ ਤੁਹਾਡੇ ਸਾਰਿਆਂ ਦੇ ਲਈ ਜਿਹੜਾ ਚਾਲੂ ਹੋ ਗਿਆ ਆ ਤੇ ਲਾਈਵ ਪ੍ਰੋਗਰਾਮ ਸਾਡੇ ਪਿਛਲੇ ਹਫਤੇ ਤੋਂ ਹੀ, ਪਹਿਲਾਂ ਅਖੰਡ ਪਾਠ ਸਾਹਿਬ ਸੀ ਤੇ ਸ਼ੁਰੂ ਕਰ ਦਿੱਤੇ ਗਏ ਆ ਕੱਲ ਤੋਂ। ਸੋ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਜਿੰਨੇ ਸਾਡੇ ਸਰੋਤੇ ਆ, ਕੱਲ ਗੁਰਦੁਆਰਾ ਸਾਹਿਬ ਫਰੀਮੌਂਟ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸੀ ਤੇ ਬਹੁਤ ਵੱਡੀ ਗਿਣਤੀ ਸਾਡੇ ਸਰੋਤੇ ਸਾਨੂੰ ਉੱਥੇ ਮਿਲੇ ਵੀ, ਸਾਰਿਆਂ ਨੇ ਹੌਸਲਾ ਅਫਜ਼ਾਈ ਵੀ ਦਿੱਤੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਸਰੋਤੇ ਆਏ ਆ। ਤੇ ਦੂਸਰਾ, ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ, ਤੁਹਾਡੇ ਬੇ ਏਰੀਏ 'ਚ ਕੋਈ ਰਿਸ਼ਤੇਦਾਰ ਰਹਿੰਦੇ ਆ, ਦੋਸਤ ਮਿੱਤਰ, ਸਾਰਿਆਂ ਨੂੰ ਕਹੋ 1170 AM ਟਿਊਨ ਇਨ ਕਰ ਲਓ। ਜਿੰਨੇ ਵੀ ਫ੍ਰਿਜ਼ਨੋ, ਬੇਕਰਫੀਲਡ ਤੋਂ ਤੁਸੀਂ ਸੈਨ ਫਰਾਂਸਿਸਕੋ ਆਉਂਦੇ ਆ, ਏਅਰਪੋਰਟ ਨੂੰ ਆਉਂਦੇ ਆ, ਯੂਬਾ ਸਿਟੀ, ਸੈਕਰਾਮੈਂਟੋ ਵੱਲੋਂ, ਤੇ 1170 AM ਤੁਸੀਂ ਡੇਵਿਸ ਦੇ ਲਾਗੇ, ਜਦੋਂ ਜੇ ਤੁਸੀਂ ਸੈਕਰਾਮੈਂਟੋ ਯੂਬਾ ਸਿਟੀ ਤੋਂ ਆਉਂਦੇ ਆ, ਉੱਥੋਂ ਸ਼ੁਰੂ ਹੋ ਜਾਂਦਾ। ਇੱਧਰੋਂ ਲਾਸ ਵੈਨੀਅਸ ਤੋਂ ਜੇ ਫ੍ਰਿਜ਼ਨੋ ਵਾਲੀ ਤਰਫ ਤੋਂ ਆਉਂਦੇ ਆ, ਤੇ ਜੇ ਮੋਡੈਸਟੋ ਵੱਲੋਂ ਆਉਂਦੇ ਹੈਗੇ ਆ, ਲੈਥਰੋਪ, ਸਟਾਕਟਨ, ਟ੍ਰੇਸੀ, ਇਹ ਸਾਰੀ ਸਾਈਡ ਤੋਂ ਕਾਰਾਂ 'ਚ ਤੁਸੀਂ ਔਨ ਕਰਕੇ ਸੁਣ ਸਕਦੇ ਹੋ। ਜੀ ਬਿਲਕੁਲ। ਉੱਦਾਂ ਉੱਥੇ ਲੋਕਲ ਵੀ ਹੈਗੇ ਨੇ, ਜਿੱਦਾਂ ਸੈਕਰਾਮੈਂਟੋ 'ਚ 1470, ਯੂਬਾ ਸਿਟੀ 'ਚ 1450 AM, ਫ੍ਰੈਜ਼ਨੋ ਦੇ ਵਿੱਚ 1300, ਬੇਕਰਸਫੀਲਡ 1350 AM, ਲੋਡਾਈ ਸਟਾਕਟਨ ਦੇ ਵਿੱਚ 1570 AM। ਸੇ ਮੰਟੀਕਾ ਦੇ ਵਿੱਚ ਸਾਨੂੰ ਦੱਸ ਰਹੇ ਆ ਗੁਰਚਰਨ ਜੀ, ਉਹ ਸੁਣ ਰਹੇ ਆ। ਵੈਸਟ ਸੈਕਰਾਮੈਂਟੋ ਦੇ ਵਿੱਚ ਦਲਜੀਤ ਜੀ ਦੱਸ ਰਹੇ ਆ, ਉਹ ਵੀ ਜਿਹੜੇ 1170 ਦੇ ਉੱਤੇ ਜਿਹੜੇ ਉਹ ਸੁਣ ਰਹੇ ਆ। ਸੋ ਇਹਦੀ ਬਹੁਤ ਵੱਡੀ ਜਿਹੜੀ ਰੇਂਜ ਹੈਗੀ ਆ, ਇਹ ਡੇ ਟਾਈਮ ਦੇ ਵਿੱਚ ਜ਼ਿਆਦਾ ਰੇਂਜ ਹੁੰਦੀ ਆ, ਨਾਈਟ ਟਾਈਮ ਥੋੜੀ ਜਿਹੜੀ ਉਹ ਲੋਕਲਾਈਜ਼ਡ ਜਿਹੜੀ ਉਹ ਹੁੰਦੀ ਆ, ਉਹ ਬੇ ਏਰੀਏ ਦੇ ਵਿੱਚ ਸਾਰੇ 'ਚ ਚੱਲਦਾ ਰਹਿਣਾ ਆ। ਬਾਕੀ ਥਾਵਾਂ ਦੇ ਉੱਤੇ ਫਿਰ ਜਦੋਂ ਜਿੱਥੇ ਤੁਸੀਂ ਹੈਗੇ ਆ ਜਿਹੜੇ ਸ਼ਹਿਰ 'ਚ, ਉੱਥੋਂ ਦਾ ਜਿਹੜਾ ਸਾਡਾ ਲੋਕਲ ਚੈਨਲ ਆ ਉਹਨੂੰ ਟਿਊਨ ਇਨ ਜਿਹੜਾ ਤੁਸੀਂ ਕਰ ਸਕਦੇ ਆ। ਸੋ ਬਹੁਤ ਬਹੁਤ ਪ੍ਰਮਾਤਮਾ ਦਾ ਸ਼ੁਕਰਾਨਾ ਤੁਹਾਡੇ ਸਾਰਿਆਂ ਦੇ ਸਾਥ ਦੇ ਲਈ, ਬਹੁਤ ਬਹੁਤ ਧੰਨਵਾਦ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਪੰਜਾਬੀ ਰੇਡੀਓ USA ਮੱਲਾ ਮਾਰਦਾ ਰਹੇ। ਤੁਹਾਡੇ ਜਿਹੜੇ ਆ ਉਹ ਸਹਾਇਤਾ ਜਿਹੜੀ ਉਹ ਇੱਦਾਂ ਹੀ ਤੁਸੀਂ ਕਰਦੇ ਰਹੋ, ਇੱਦਾਂ ਹੀ ਸਾਥ ਜਿਹੜਾ ਉਹ ਆਪਣਾ ਬਰਕਰਾਰ ਰੱਖੋ।
ਤੇ ਆਪਾਂ ਇਸ ਨੂੰ ਪੰਜਾਬੀਆਂ ਦਾ ਸਭ ਤੋਂ ਵੱਡਾ ਨੈਟਵਰਕ ਜਿਹੜਾ ਉਹ ਬਣਾ ਰਹੇ ਹਾਂ, ਤਾਂ ਜੋ ਪੰਜਾਬੀਆਂ ਦੀ ਆਵਾਜ਼ ਆ ਉਹ ਇੱਕ ਥਾਂ ਤੋਂ ਜਿਹੜੀ ਮੰਚ ਤੋਂ ਜਿਹੜੀ ਉਹ ਉੱਚੀ ਹੋ ਕੇ ਸੁਣੀ ਜਾ ਸਕੇ। ਆਪਣੇ ਇਸ਼ੂਜ਼, ਆਪਣੇ ਮੁੱਦੇ, ਉਹਨਾਂ ਸਾਰਿਆਂ ਦੇ ਉੱਤੇ ਆਪਾਂ ਇਹਨਾਂ ਪਲੇਟਫਾਰਮਸ ਦੇ ਜ਼ਰੀਏ ਹੀ ਆਵਾਜ਼ ਜਿਹੜੀ ਉਹ ਚੁੱਕਦੇ ਰਵਾਂਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਤੇ ਮਾੜੀ ਖਬਰ ਜਿਹੜੀ ਇੱਕ ਆ ਰਹੀ ਆ ਪਾਕਿਸਤਾਨ ਤੋਂ, ਇਹ ਜਿਹੜੀ ਖਬਰ ਆ ਰਹੀ ਆ ਆਤਮਘਾਤੀ ਬੰਬ ਧਮਾਕੇ ਦੇ ਵਿੱਚ 47 ਜਿਹੜੇ ਪਾਕਿਸਤਾਨੀ ਆ ਉਹਨਾਂ ਦੀ ਇੱਕ ਮਸਜਿਦ ਦੇ ਵਿੱਚ ਮੌਤ ਹੋ ਗਈ ਆ। ਕਹਿੰਦੇ ਵੀ ਰੈੱਡ ਜ਼ੋਨ ਕੰਪਾਊਂਡ ਦੇ ਵਿੱਚ ਬਹੁਤ ਹੀ ਜ਼ਿਆਦਾ ਕਹਿ ਲਓ ਵੀ ਪੁਲਿਸ ਦੀ ਗਸ਼ਤ ਵਾਲਾ ਬਹੁਤ ਜ਼ਿਆਦਾ ਸੁਰੱਖਿਅਤ ਥਾਂ ਮੰਨਿਆ ਜਾਂਦਾ ਸੀ। ਉੱਥੇ ਇਸ ਆਤਮਘਾਤੀ ਬੰਬ ਧਮਾਕਾ ਜਿਹੜਾ ਉਹ ਹੋਇਆ ਆ, ਤੇ 400 ਜਾਣੇ ਉਸ ਟਾਈਮ ਦੇ ਉੱਤੇ ਕਹਿੰਦੇ ਮੌਜੂਦ ਸੀਗੇ ਜਿੱਥੇ ਇਹ ਧਮਾਕਾ ਕੀਤਾ ਗਿਆ। ਤੇ ਉਹਦੇ ਵਿੱਚ ਕਹਿੰਦੇ ਵੀ ਮਰਨ ਵਾਲੇ ਜਿਹੜੇ ਆ 47 ਦੱਸੇ ਜਾਂਦੇ ਆ, ਤੇ ਸਾਰੇ ਦੇ ਸਾਰੇ ਪੁਲਿਸ ਅਧਿਕਾਰੀ ਸੀਗੇ। ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਕਹਿੰਦੇ ਉਹ ਨਹੀਂ ਲਈ ਹੈਗੀ। ਇਹ ਹੁਣ ਦੇਖੋ ਵੀ ਕਿੱਡਾ ਵੱਡਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਇਸ ਟਾਈਮ ਬਣਿਆ ਆ, ਵੀ ਇੰਨੇ ਪੁਲਿਸ ਵਾਲੇ ਜਿੱਥੇ ਇਕੱਠੇ ਆ, ਇੰਨੀ ਹਾਈ ਸਿਕਿਉਰਿਟੀ ਆ, ਤੇ ਇਹ ਆਤਮਘਾਤੀ ਬੰਬ ਜਿਹੜਾ ਉਹ ਲੈ ਕੇ ਬੰਦਾ ਅੰਦਰ ਕਿੱਦਾਂ ਪਹੁੰਚ ਗਿਆ, ਕਿੰਨੇ ਬੈਰੀਕੇਡਸ ਦੇ ਵਿੱਚੋਂ ਲੰਘਿਆ, ਕਿੰਨੀਆਂ ਸਿਕਿਉਰਿਟੀ ਫੋਰਸਿਸ ਦੀ ਚੈਕਿੰਗ ਜਿਹੜੀ ਉਹ ਉੱਥੇ ਹੋਈ, ਤੇ ਪੇਸ਼ਾਵਰ ਦੇ ਇਲਾਕੇ ਦੇ ਵਿੱਚ ਇਹ ਹਰਜੋਤ ਸਿੰਘ ਜੀ ਸੁਸਾਈਡ ਬੋmbਿੰਗ ਜਿਹੜੀ ਉਹ ਹੋਈ ਆ। 47 ਜਾਣੇ ਮਰ ਚੁੱਕੇ ਨੇ ਤੇ 176 ਜ਼ਖਮੀ ਜਿਹੜੇ ਉਹ ਦੱਸੇ ਜਾਂਦੇ ਆ, ਜਿਨ੍ਹਾਂ ਚੋਂ ਕਈਆਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਜੀ, ਬਹੁਤ ਹੀ ਮਾੜਾ ਕੰਮ ਹੋਇਆ ਹੈਗਾ। ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਟੀਮ ਦਾ ਜੋ ਮਿਸ਼ਨ ਆ, ਉਹਨਾਂ ਨੇ ਕੱਲ੍ਹ ਨੂੰ ਪਾਕਿਸਤਾਨ ਦੇ ਵਿੱਚ ਗੱਲਬਾਤ ਕਰਨੀ ਸੀ, ਖਾਸ ਕਰਕੇ ਸਾਊਥ ਏਸ਼ੀਅਨ ਇਕੋਨਮੀ ਜੋ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਦੇ ਨਾਲ ਹਿੱਟ ਹੋਈ ਆ, ਉਹਦੇ ਸੰਬੰਧ ਦੇ ਵਿੱਚ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਇਸ ਅਟੈਕ ਦਾ ਕੰਡੈਮ ਕੀਤਾ ਹੈ, ਕਹਿੰਦੇ ਵੀ ਬਹੁਤ ਮਾੜੀ ਗੱਲ ਆ, ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇੰਟਰਨਲੀ ਜੋ ਲੋਕਲ ਕੋਈ ਨਾ ਕੋਈ ਬੰਦਾ ਵਿੱਚੋਂ ਇਨਵੋਲਵ ਆ, ਤਾਂ ਹੀ ਇੰਨੀ ਹਾਈ ਸਿਕਿਉਰਿਟੀ ਦੇ ਵਿੱਚ ਜੋ ਸੁਸਾਈਡ ਬੰਬਰ ਸੀ ਉਹ ਚਲ ਗਿਆ, ਜਿਸ ਨੇ ਆਪਣੇ ਆਪ ਨੂੰ ਵੀ ਮਾਰ ਲਿਆ ਤੇ ਹੋਰ 47 ਲੋਕਾਂ ਨੂੰ ਮਾਰਿਆ, ਤੇ ਜਿਹਦੇ ਨਾਲ 178 ਦੇ ਕਰੀਬ ਲੋਕ ਫੱਟੜ ਹੋਏ ਹੈਗੇ ਆ। ਸੋ ਸਾਰੀ ਅੱਖ ਇਹ ਇਸਲਾਮਿਕ ਜੋ ਜਿਹਾਦ ਗਰੁੱਪ ਵਾਲੇ ਹੈਗੇ ਆ ਅਫਗਾਨਿਸਤਾਨ ਦੇ ਵਿੱਚ, ਉਹਨਾਂ ਦੇ ਉੱਤੇ ਜਾਂਦੀ ਹੈਗੀ ਆ। ਪਰ ਬੜੀ ਮਾੜੀ ਗੱਲ ਆ, ਕਿਸੇ ਦੀ ਵੀ ਜਿਹੜੀ ਇਨੋਸੈਂਟ ਲਾਈਫ ਆ ਉਹ ਨਹੀਂ ਜਾਣੀ ਚਾਹੀਦੀ। ਜੀ ਬਿਲਕੁਲ, ਹਰਜੋਤ ਸਿੰਘ ਜੀ ਕਾਫੀ ਵੱਡਾ ਇਹ ਧਮਾਕਾ ਹੈ, ਤੇ ਇਸ ਟਾਈਮ ਇਨਕੁਆਇਰੀ ਵੀ ਕਰਨਗੇ। ਇਹ ਜਿਹੜਾ ਹੋਇਆ ਆ ਪਿਸ਼ਾਵਰ ਦੇ ਵਿੱਚ ਮਾਰਚ 2022 ਦੇ ਵਿੱਚ ਵੀ ਇੱਕ ਬਹੁਤ ਵੱਡਾ ਜਿਹੜਾ ਉਹ ਧਮਾਕਾ ਹੋਇਆ ਸੀ, ਉਸ ਦੇ ਵਿੱਚ 58 ਜਾਣਿਆਂ ਦੀ ਮੌਤ ਹੋਈ ਸੀ। ਉਦੋਂ ਆਈਸਿਸ ਆ ਜਿਹੜੀ ਇਸਲਾਮਿਕ ਸਟੇਟ ਜਿਸ ਨੂੰ ਆਖਿਆ ਜਾਂਦਾ, ਵੀ ਉਹਨਾਂ ਨੇ ਇੱਕ ਸ਼ੀਆ ਜਿਹੜੇ ਮਸਜਿਦ ਆ ਸ਼ੁੱਕਰਵਾਰ ਦੇ ਦੌਰਾਨ ਹੀ ਜਿਹੜੇ ਆ ਉਹ ਕੀਤਾ ਸੀਗਾ, ਸੋ ਹਮਲਾ ਕੀਤਾ ਸੀਗਾ। ਸੋ ਇਹ ਜਿਹੜੀ ਚੀਜ਼ ਦੇਖੀ ਗਈ ਆ, ਉਸ ਤੋਂ ਬਾਅਦ 'ਚ ਹੁਣ 2023 ਦੇ ਵਿੱਚ ਇਹ ਹਰਜੋਤ ਸਿੰਘ ਜੀ ਹਮਲਾ ਇੱਥੇ ਹੋਇਆ ਹੈਗਾ ਆ, ਤੇ ਸਾਰੇ ਜਾਣੇ ਜਿਹੜੇ ਆ ਭੌਚੱਕੇ ਜਿਹੜੇ ਇਸ ਚੀਜ਼ ਦੇ ਵਿੱਚ ਰਹਿ ਗਏ ਆ ਵੀ ਕੀ ਹੋਇਆ। ਕਹਿੰਦੇ ਵੀ ਧਮਾਕਾ ਬਹੁਤ ਜ਼ਬਰਦਸਤ ਜਿਹੜਾ ਉਹ ਸੀਗਾ, ਜੀ, ਤੇ ਇਸ ਮਾਮਲੇ ਵਿੱਚ ਇਹੀ ਜਿਹੜਾ ਉਹ ਦੱਸਿਆ ਜਾ ਰਿਹਾ ਆ। ਕਹਿੰਦੇ ਵੀ ਜਦ ਧਮਾਕਾ ਹੋਇਆ ਲਾਈਵ ਟੀਵੀ ਦੀ ਜਿਹੜੀ ਫੁਟੇਜ ਆ ਉਹੀ ਪੇਸ਼ ਕਰਦੀ ਆ ਵੀ ਉੱਤੇ ਜਿਹੜੀ ਛੱਤ ਸੀਗੀ ਉਹ ਡਿੱਗ ਗਈ, ਉਤਲੇ ਪਾਸਿਓਂ ਹੀ ਜਿਹੜੀ ਆ ਉਹ ਥੱਲੇ ਨੂੰ ਜਿਹੜੀ ਉਹ ਡਿੱਗ ਗਈ। ਸੋ ਇਸ ਟਾਈਮ ਮਲਬੇ ਦੇ ਵਿੱਚੋਂ ਲੋਕਾਂ ਨੂੰ ਕੱਢਣ ਦਾ ਤੇ ਉਹ ਸਾਰਾ ਕੁਛ ਕੰਮ ਆ ਜਿਹੜਾ ਉਹ ਚੱਲ ਰਿਹਾ ਹੈਗਾ ਆ, ਤੇ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਹਾਲਾਤ ਆ ਨਾਜ਼ੁਕ ਜਿਹੜੇ ਉਹ ਦੱਸੇ ਜਾ ਰਹੇ ਆ ਪਿਸ਼ਾਵਰ ਦੇ ਇਲਾਕੇ। ਜੀ। ਹੁਣ ਆਪਣੇ ਮੁਲਕ ਯੂਐਸਏ ਵੱਲ ਆਈਏ। 40 ਮਿਲੀਅਨ ਲੋਕ ਯੂਐਸਏ ਦੇ ਵਿੱਚ ਵਿੰਟਰ ਵੈਦਰ ਅਲਰਟ ਦੇ ਅੰਡਰ ਹੈਗੇ ਆ। ਟੈਕਸਸ ਤੋਂ ਲੈ ਕੇ ਵੈਸਟ ਵਰਜੀਨੀਆ ਆਈਸਿੰਗ ਲਾਈਕ ਕੰਡੀਸ਼ਨ ਬਣੀ ਹੋਈ ਆ। ਬਹੁਤ ਸਾਰੇ ਟਰੱਕਰਸ ਜੋ ਟੈਕਸਸ ਵੱਲ ਨੂੰ ਜਾਂਦੇ, ਬੜਾ ਧਿਆਨ ਰੱਖਿਓ। ਅੱਜ, ਕੱਲ ਤੇ ਪਰਸੋਂ 3 ਦਿਨ ਦਾ ਜਿਹੜਾ ਵੈਦਰ ਆ ਬਹੁਤ ਹੀ ਜ਼ਿਆਦਾ ਉੱਥੇ ਬੈਡ ਹੈਗਾ, ਤੇ ਆਈਸਿੰਗ ਕੰਡੀਸ਼ਨ ਬਣੀ ਹੋਈ ਆ। ਜਿਹੜੀ ਠੰਡ ਆ ਬਹੁਤ ਜ਼ਿਆਦਾ ਉੱਥੇ ਬਣੀ ਹੋਈ ਆ। 40 ਤੋਂ ਵੱਧ ਐਕਸੀਡੈਂਟ ਹੋਏ ਆ, ਜਿਹਦੇ ਵਿੱਚ ਕਿੰਨੀਆਂ ਜੋ ਕਾਰਾਂ ਆ ਉਹ ਟੋਟਲ ਹੋਈਆਂ ਆ, ਤੇ ਡੈਥ ਜੋ ਮੌਤ ਆ ਉਹਨਾਂ ਦੀ ਗਿਣਤੀ ਵੀ ਆ ਰਹੀ ਹੈਗੀ ਆ। ਕਹਿੰਦੇ ਪਈ ਫਰੀਜ਼ਿੰਗ ਰੇਨ ਵਾਲੀ ਸਿਚੁਏਸ਼ਨ ਸੈਂਟਰਲ ਕੈਲੀਫੋਰਨੀਆ, ਸਾਊਥ ਵੈਸਟ ਓਕਲਾਹੋਮਾ, ਸੈਂਟਰਲ ਅਰਕਨਸਾਸ ਤੇ ਵੈਸਟਰਨ ਟੈਨਸੀ ਦੇ ਵਿੱਚ 1/4 ਇੰਚ ਤੋਂ
ਲੈ ਕੇ 4 ਇੰਚ ਤੱਕ ਜੋ ਸਨੋ ਆ ਉਹ ਪਈ ਆ ਤੇ ਕੰਡੀਸ਼ਨ ਕਿਉਂਕਿ ਠੰਡ ਇੰਨੀ ਆ 45 ਡਿਗਰੀ ਬਿਲੋ ਜ਼ੀਰੋ ਜੋ ਟੈਂਪਰੇਚਰ ਪੋਸੀਬਲ ਆ ਤੇ ਅੱਜ ਦੀ ਜੇ ਗੱਲ ਕਰਦੇ ਜਾਈਏ ਫਰੀਜ਼ਿੰਗ ਰੇਨ ਕਹਿੰਦੇ ਪਈ ਟੈਕਸਸ ਤੋਂ ਲੈ ਕੇ ਓਹਾਇਓ ਟੈਨਸੀ ਵੈਲੀ ਇੱਧਰ ਸਾਰੇ ਏਰੀਆ ਨੂੰ ਕਵਰ ਕਰ ਰਹੀ ਆ 30 ਡਿਗਰੀ ਬਿਲੋ ਐਵਰੇਜ ਟੈਂਪਰੇਚਰ ਚੱਲ ਰਿਹਾ ਸੈਂਟਰਲ ਐਪਲੈਸ਼ੀਅਨਸ ਤੇ ਲੋਅਰ ਮਿਸਿਸਿਪੀ ਟੈਨਸੀ ਓਹਾਇਓ ਵੈਲੀ ਸਾਰਾ ਏਰੀਆ ਬਹੁਤ ਬੈਡ ਆ ਅੱਜ ਰਾਤ ਨੂੰ ਫੇਰ ਵਾਰਨਿੰਗ ਆ ਮੈਂਫਿਸ ਤੇ ਹੋਰ ਜੋ ਟੈਨਸੀ ਅਰਕਨਸਾ ਮਿਸਿਸਿਪੀ ਦਾ ਏਰੀਆ ਆ ਤੇ ਟਿਊਜ਼ਡੇ ਨੂੰ ਵੀ ਜੋ ਆਸਟਨ ਡੈਲਸ ਓਕਲਾਹੋਮਾ ਸਿਟੀ ਇੱਥੇ ਬਹੁਤ ਬੈਡ ਕੰਡੀਸ਼ਨ ਆ ਸੋ ਖਾਸ ਕਰਕੇ ਟਰੱਕਰਸ ਜੇ ਉਸ ਪਾਸੇ ਜਾ ਰਹੇ ਆ ਜਾਂ ਆਮ ਲੋਕ ਵੀ ਕਈ ਵਾਰੀ ਵਿਜ਼ਿਟ ਕਰਨ ਗਏ ਲੋਕਲ ਨੂੰ ਤਾਂ ਪਤਾ ਹੁੰਦਾ ਵੀ ਕਿੱਦਾਂ ਦਾ ਵੈਦਰ ਆ ਤੇ ਆਈਸਿੰਗ ਕੰਡੀਸ਼ਨ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਆ ਹਾਈਵੇ ਇੰਟਰਸਟੇਟ ਜੋ 80 ਆ ਉਹਦੇ ਉੱਤੇ ਇੱਕ ਜਣੇ ਦੀ ਮੌਤ ਹੋ ਗਈ ਕਈ ਜਣੇ ਫੱਟੜ ਹੋਏ ਆ 44 ਦੇ ਕਰੀਬ ਜੋ ਕਾਰਾਂ ਆ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਉਹਨਾਂ ਦੇ ਐਕਸੀਡੈਂਟ ਹੋਏ ਹੈਗੇ ਜੀ ਇੱਧਰ ਬੇ ਏਰੀਏ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਫਰੀਜ਼ ਵਾਰਨਿੰਗ ਜਿਹੜੀ ਉਹ ਜਾਰੀ ਕੀਤੀ ਗਈ ਆ ਅੱਜ ਦੇ ਜਿਹੜੇ ਉਹ ਦਿਨ ਦੇ ਲਈ ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਸਾਹਮਣੇ ਆ ਫਰੀਜ਼ ਵਾਰਨਿੰਗ ਕਈ ਥਾਵਾਂ ਦੇ ਉੱਤੇ ਆ ਕਾਫੀ ਠੰਡੀਆਂ ਰਾਤਾਂ ਦੇ ਲਈ ਕਹਿੰਦੇ ਵੀ ਤਿਆਰ ਰਹਿਣਾ ਪੈਣਾ ਆ ਵਿੰਟਰ ਸਟਾਰਮ ਅਜੇ ਹਰਜੋਤ ਸਿੰਘ ਜੀ ਕੁਝ ਹਫ਼ਤੇ ਹੀ ਹੋਏ ਆ ਪਹਿਲੋਂ ਹੀ ਆ ਕੇ ਹਟਿਆ ਸੀ ਉਦੋਂ ਵੀ 15-16 ਸਟੇਟਾਂ ਜਿਹੜੀਆਂ ਪ੍ਰਭਾਵਿਤ ਹੋਈਆਂ ਸੀਗੀਆਂ ਤੇ ਅਜੇ ਮੈਨੂੰ ਲੱਗਦਾ ਉਹਦੇ ਵਿੱਚੋਂ ਉੱਭਰੇ ਵੀ ਨਹੀਂ ਆ ਲੋਕ ਤੇ ਇੱਕ ਹੋਰ ਨਵਾਂ ਵਿੰਟਰ ਸਟਾਰਮ ਆ ਉਸ ਨੂੰ ਝੱਲਣਾ ਜਿਹੜਾ ਉਹ ਪੈ ਰਿਹਾ ਆ ਬੇ ਏਰੀਆ ਵਾਲੇ ਜਿਹੜੇ ਆ ਰੇਨ ਸਟਾਰਮਸ ਜਿਹੜੇ ਆ ਉਹਨਾਂ ਤੋਂ ਜੂਝ ਕੇ ਹਟੇ ਆ ਤੇ ਹੁਣ ਫਰੀਜ਼ ਵਾਰਨਿੰਗ ਜਿਹੜੀ ਆ ਇਹਨਾਂ ਨੇ ਜਾਰੀ ਕਰ ਦਿੱਤੀ ਗਈ ਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਫਰੀਜ਼ ਵਾਰਨਿੰਗ ਆ ਉਹ ਇਸ਼ੂ ਕੀਤੀ ਗਈ ਆ ਸੈਂਟਾ ਕਲਾਰਾ ਕਾਉਂਟੀ ਨੇ ਤਾਂ ਕਹਿੰਦੇ ਵੀ ਵਾਰਮਿੰਗ ਸੈਂਟਰਸ ਵੀ ਜਿਹੜੇ ਓਪਨ ਕੀਤੇ ਆ ਵੀ ਭਾਈ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਰਾਤ ਨੂੰ ਰਹਿਣ ਨੂੰ ਥਾਂ ਨਹੀਂ ਹੈਗੀ ਉਹ ਫਿਰ ਅਜਿਹੀਆਂ ਥਾਵਾਂ ਦੇ ਉੱਤੇ ਜਾ ਸਕਦੇ ਆ ਜਾਂ ਜਾ ਕਿਸੇ ਦੀ ਬਿਜਲੀ ਨਹੀਂ ਹੈਗੀ ਜਾਂ ਹੋਰ ਹੀਟ ਦੀ ਕਿਸੇ ਦੇ ਪ੍ਰੋਬਲਮ ਆ ਸੋ ਸਾਰੇ ਕਮਿਊਨਿਟੀ ਵਾਲਿਆਂ ਨੂੰ ਜਿੰਨੇ ਵੀ ਲੋਕ ਆ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਆ ਵੀ ਭਾਈ ਵਿੰਟਰ ਇਜ਼ ਕਮਿੰਗ ਫਰੀਜ਼ ਵਾਰਨਿੰਗ ਇਫੈਕਟ ਦੇ ਵਿੱਚ ਆ ਫਰੀਜ਼ ਵਾਰਨਿੰਗ ਤੇ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਇਸ ਚੀਜ਼ ਦੇ ਵਿੱਚ ਜੀ ਬਚਾ ਕੇ ਜਿਹੜਾ ਉਹ ਰੱਖੋ ਸਲੀਟ ਤੇ ਇਹ ਸਾਰੀਆਂ ਚੀਜ਼ਾਂ ਜੰਮੀਆਂ ਹੋਈਆਂ ਸੜਕਾਂ ਇਹ ਆਮ ਹੋਣਗੀਆਂ ਜਦੋਂ ਤੁਸੀਂ ਹੁਣ ਕਰਨਾ ਆ ਇਹਨਾਂ ਥਾਵਾਂ ਦੇ ਵਿੱਚ ਫਰੀਜ਼ਿੰਗ ਰੇਨ ਸਲੀਟ ਇਹ ਸਾਰਾ ਕੁਝ ਤੇ ਇਹ ਇੱਕ ਰੈਸਿਪੀ ਹੈਗੀ ਆ ਡਿਜ਼ਾਸਟਰ ਦੇ ਲਈ ਐਕਸੀਡੈਂਟਸ ਦੇ ਲਈ ਸੋ ਤੁਸੀਂ ਜਿਹੜਾ ਉਹ ਧਿਆਨ ਰੱਖਣਾ ਡੈਨਵਰ ਦੇ ਵਿੱਚ ਰਿਕਾਰਡ ਤੋੜ -10 ਡਿਗਰੀ ਜਿਹੜਾ ਆ ਕਹਿੰਦੇ ਵੀ ਓਵਰਨਾਈਟ ਲੋ ਹੋਇਆ ਆ 1985 ਤੋਂ ਬਾਅਦ ਦੇ ਵਿੱਚ ਇਹ ਨਵਾਂ ਰੈਕੋਰਡ ਜਿਹੜਾ ਉਹ ਸੈੱਟ ਹੋਇਆ ਆ ਨੈਸ਼ਨਲ ਵੈਦਰ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈਗੀ ਆ ਸੋ ਕਾਫੀ ਸੋ ਸਾਡੇ ਕੁਝ ਸਰੋਤੇ ਰਾਜਕਨਵੀਰ ਸਿੰਘ ਜੀ ਜੋ ਸੋਸ਼ਲ ਮੀਡੀਆ ਤੇ ਵੀ ਦੱਸ ਰਹੇ ਆ ਓਕਲਾਹੋਮਾ ਦੇ ਵਿੱਚ ਕਹਿੰਦੇ ਵੀ ਟੈਂਪਰੇਚਰ ਕਾਫੀ ਬੁਰਾ ਹੈਗਾ ਕਾਫੀ ਬੈਡ ਆ 20 ਡਿਗਰੀ ਦੇ ਕਰੀਬ ਉੱਥੇ ਟੈਂਪਰੇਚਰ ਆ ਤੇ ਹੇਲਸ ਵੀ ਪਏ ਹੈਗੇ ਐਨ ਵਗੈਰਾ ਵੀ ਉੱਥੇ ਪਈ ਆ ਹੋਰ ਵੀ ਜੇ ਕੋਈ ਸਰੋਤੇ ਸਾਡੇ ਇੱਧਰ ਕਈ ਵਾਰੀ ਗਏ ਹੁੰਦੇ ਆ ਜੇ ਤੁਸੀਂ ਹੋਰ ਆਪਣੇ ਭੈਣਾਂ ਭਰਾਵਾਂ ਨੂੰ ਅਪਡੇਟ ਦੇਣਾ ਚਾਹੁੰਦੇ ਆ ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ ਤੇ ਲਾਈਵ ਕਾਲ ਕਰਕੇ ਵੀ ਦੱਸ ਸਕਦੇ ਹੋ 408 272 5200 4082725200 ਸਾਡਾ ਲਾਈਵ ਸ਼ੋ ਇਸ ਟਾਈਮ ਚੱਲ ਰਿਹਾ ਹੈ 10 ਵਜੇ ਤੱਕ ਇਹ ਚੱਲਣਾ ਹੈ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਤੇ ਤਾਂ ਕਿ ਜਿਹੜੇ ਹੋਰ ਆਪਣੇ ਭੈਣ ਭਰਾ ਆ ਕਈ ਵਾਰੀ ਪਤਾ ਨਹੀਂ ਹੁੰਦਾ ਗਏ ਆ ਉਧਰ ਜਾਂ ਟਰੱਕਿੰਗ ਵਾਲੇ ਆ ਉਹਨਾਂ ਨੇ ਜਾਣਾ ਕੋਈ ਕਿਸੇ ਤਰ੍ਹਾਂ ਬੈਡ ਟੈਂਪਰੇਚਰ ਦੇ ਵਿੱਚ ਸਟਕ ਨਾ ਹੋ ਜਾਵੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜਾ ਡੈਟ ਸੀਲਿੰਗ ਨੂੰ ਲੈ ਕੇ ਇਸ ਟਾਈਮ ਮਸਲਾ ਬਣਿਆ ਪਿਆ ਆ ਉਸ ਦੇ ਵਿੱਚ ਕਹਿੰਦੇ ਵੀ ਹਾਊਸ ਦੇ ਵਿੱਚ ਵੀ ਅਸੀਂ ਜਿੱਤਾਂਗੇ ਤੇ ਸੈਨੇਟ ਦੇ ਵਿੱਚ ਵੀ ਜਿਹੜਾ ਉਹ ਜਿੱਤਾਂਗੇ ਹੁਣ ਡੈਟ ਸੀਲਿੰਗ ਫੇਲ ਨਹੀਂ ਹੋਣੀ ਚਾਹੀਦੀ ਇਹ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤੇ ਇਸ ਟਾਈਮ ਸਪੈਂਡਿੰਗ ਦੀਆਂ ਜਿਹੜੀਆਂ ਡੈਡਲਾਈਨਸ ਕਹਿੰਦੇ ਵੀ 2017 ਦੇ ਵਿੱਚ ਵੀ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਨਾਲ ਸ਼ੂਮਰ ਹੁਣਾਂ ਨੇ ਜਿਹੜੀ ਡੀਲ ਆ ਉਹ ਬਣਾਈ ਸੀਗੀ ਵੀ ਜਿਸ ਦੇ ਵਿੱਚ ਕਹਿੰਦੇ ਵੀ ਕਈ ਰਿਪਬਲਿਕਨਸ ਉਸ ਟਾਈਮ ਤੇ ਨਾਰਾਜ਼ ਵੀ ਸੀਗੇ ਤੇ ਪਰ ਕਹਿੰਦੇ ਵੀ ਡੈਟ ਸੀਲਿੰਗ ਦੇ ਵਿੱਚ ਕੋਈ ਵੀ ਹੌਸਟੇਜ ਜਾਂ ਇਦਾਂ ਦਾ ਮਸਲਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ
ਉਹਨਾਂ ਨੇ ਬਿਆਨ ਦਿੰਦੇ ਹੋਏ ਕਿਹਾ ਵੀ ਇਹ ਬੜੀ ਬਦਕਿਸਮਤੀ ਦੇ ਨਾਲ ਇਹ ਆ ਵੀ ਕੁਛ ਜਿਹੜੇ ਲੀਡਰ ਆ, ਖਾਸ ਕਰਕੇ ਉਹਨਾਂ ਨੇ ਮੈਕਾਰਥੀ ਹੋਣਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਵੀ ਇਹ ਜਿਹੜੇ ਐਕਸਟ੍ਰੀਮ ਲੋਕ ਆ, ਉਹਨਾਂ ਨੂੰ ਇੱਦਾਂ ਦੇ ਟੂਲ ਜਿਹੜੇ ਉਹ ਮਿਲੇ ਆ ਤੇ ਉਹ ਜਾਣ-ਬੁੱਝ ਕੇ ਇਸ ਨੂੰ ਡਿਜ਼ਾਸਟਰ ਦੇ ਨਾਲ ਫਲਰਟ ਜਿਹੜੇ ਉਹ ਕਰ ਗਏ ਆ, ਜਿਹੜੇ ਕਿ ਇਵੈਂਚੁਅਲੀ ਅਮਰੀਕਨ ਲੋਕਾਂ ਨੂੰ ਹਰਟ ਜਿਹੜਾ ਉਹ ਕਰੇਗਾ। ਤੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਮਰੀਕਨ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਆਪਾਂ ਇਸ ਚੀਜ਼ ਦੇ ਲਈ ਤਿਆਰ ਆ ਤੇ ਆਪਾਂ ਇਸ ਚੀਜ਼ ਦੇ ਵਿੱਚ ਜਿੱਤਾਂਗੇ। ਹੁਣ ਦੇਖੋ ਹਰਜੋਤ ਸਿੰਘ ਜੀ ਕੀ ਹੁੰਦਾ ਹੈ, ਪਰ ਇੱਥੇ ਵੀ ਪੂਰਾ ਗੁੱਥਮ-ਗੁੱਥਾ ਮਸਲਾ ਜਿਹੜਾ ਉਹ ਬਣਿਆ ਪਿਆ ਆ। ਰਿਪਬਲਿਕਨਸ ਹੁਣ ਇੱਕ ਵਾਰੀ ਫੇਰ ਡੈਟ ਸੀਲਿੰਗਸ, ਸਪੈਂਡਿੰਗ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੇਜ਼ੀ ਦੇ ਨਾਲ ਬੋਲ ਰਹੇ ਆ, ਜਿਹੜੇ ਕਿ ਜਦੋਂ ਉਹਨਾਂ ਦੇ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਉੱਤੇ ਇਹਨਾਂ ਨੇ ਚੁੱਪ ਵੱਟੀ ਰੱਖੀ ਸੀ। ਜੀ, ਬਿਲਕੁਲ। ਜਦੋਂ ਮਕਾਰਥੀ ਨੂੰ ਪੁੱਛਿਆ ਗਿਆ, ਕੈਵਿਨ ਮਕਾਰਥੀ ਕੈਲੀਫੋਰਨੀਆ ਤੋਂ ਹੈਗੇ ਆਪਣੇ ਸੈਨੇਟਰ, ਹੁਣ ਸੌਰੀ ਕਾਂਗਰਸਮੈਨ, ਤੇ ਉਹਨਾਂ ਨੇ ਵੀ ਇਹ ਕਿਹਾ ਵੀ ਡੈਮੋਕ੍ਰੇਟਸ ਨੇ ਦਸੰਬਰ ਮਹੀਨੇ ਦੇ ਵਿੱਚ ਜੋ ਈਅਰ ਐਂਡ ਸਪੈਂਡਿੰਗ ਬਿੱਲ ਸੀ, ਉਸ ਨੂੰ ਜਲਦੀ ਤੋਂ ਜਲਦੀ ਪਾਸ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਕੁਛ ਸੈਨੇਟਰਸ ਦੋ ਦੇ ਕਰੀਬ ਜੋ ਸੈਨੇਟਰਸ ਰਿਟਾਇਰ ਹੋ ਰਹੇ ਸੀ। ਸੋ ਆਪਾਂ ਨੂੰ ਪਤਾ ਹੀ ਆ ਵੀ ਜਦੋਂ ਨੈਂਸੀ ਪਲੋਸੀ ਵੀ ਹਾਊਸ ਸਪੀਕਰ ਵੀ ਸੀਗੇ, ਤੇ ਉਹ ਵੀ ਕਾਫੀ ਜਿਹੜਾ ਬੋਲਦੇ ਸੀ, ਪਰ ਪਿਛਲੇ ਕੁਝ ਦਿਨਾਂ ਦੇ ਉੱਤੋਂ ਚੱਕ ਸ਼ੂਮਰ ਕਹਿੰਦੇ ਕਾਫੀ ਕੁਝ ਬੋਲ ਰਿਹਾ, ਤੇ ਉਹਨਾਂ ਨੇ ਕੈਵਿਨ ਮਕਾਰਥੀ ਨੂੰ ਆਪਣਾ ਨਿਸ਼ਾਨਾ ਆ ਉਹ ਬਣਾਇਆ ਹੋਇਆ ਹੈਗਾ। ਜੀ, ਇਹ ਸਾਰੇ ਮਸਲੇ ਦੇ ਵਿੱਚ ਜਿਹੜੇ ਸੈਨੇਟ ਦੇ ਮਿਨੋਰਟੀ ਲੀਡਰ ਮਿਚ ਮਕੌਨਲ ਆ, ਉਹ ਹਾਲ ਦੀ ਘੜੀ ਦੂਰੀ ਬਣਾ ਕੇ ਰੱਖੇ ਆ। ਉਹ ਕੋਈ ਇਹਨਾਂ ਦਾ ਕੋਈ ਬਹੁਤਾ ਬਿਆਨ ਜਿਹੜਾ ਇਸ ਚੀਜ਼ ਦੇ ਵਿੱਚ ਆਇਆ ਨਹੀਂ ਆ। ਜੈਨੇਟ ਯੈਲਨ ਜਿਹੜੇ ਟ੍ਰੈਜਰੀ ਦੇ ਸਕੱਤਰ ਆ, ਉਹਨਾਂ ਨੇ ਕਿਹਾ ਵੀ ਜੇ ਡੈਟ ਸੀਲਿੰਗ ਦੇ ਵਿੱਚ ਜੇ ਅਮਰੀਕਾ ਡਿਫਾਲਟ ਕਰਦਾ ਤੇ ਇੱਕ ਡਿਜ਼ਾਸਟਰ ਇਸ ਦੇ ਵਿੱਚ ਹੋਊਗਾ। ਸੋ ਦੋਨੋਂ ਧੜੇ ਇੱਕ ਦੂਜੇ ਦੇ ਉੱਤੇ ਦੋਸ਼ ਲਾ ਰਹੇ ਆ। ਰਿਪਬਲਿਕਨ ਕਹਿ ਰਹੇ ਆ ਵੀ 2011 ਦੀ ਡੈਟ ਸੀਲਿੰਗ ਟਾਕ ਦੇ ਵਿੱਚ ਤੁਸੀਂ ਜਿਹੜਾ ਇਹੀ ਕੰਮ ਕੀਤਾ। ਇਹ ਇਹ ਹੁਣ ਇੱਕ ਦੂਜੇ ਉੱਤੇ ਦੋਸ਼ ਜਿਹੜਾ ਉਹ ਲਾ ਰਹੇ ਆ। ਪਰ ਇਹ ਵੀ ਇਹ ਮਸਲਾ ਹਰ ਵਾਰੀ ਪਲੇ ਆਊਟ ਕਰਦਾ ਹੈ। ਇਹੀ ਚੀਜ਼ ਜਿਹੜੀ ਉਹ ਦੇਖੀ ਜਾਂਦੀ ਆ, ਜਿਹੜੀ ਪਾਰਟੀ ਦਾ ਰਾਸ਼ਟਰਪਤੀ ਹੁੰਦਾ ਆ ਤੇ ਜੇ ਦੂਜੀ ਪਾਰਟੀ ਸੱਤਾ 'ਚ ਹੁੰਦੀ ਆ, ਤੇ ਇਹ ਜਿਹੜੀ ਆਮ ਟਵਿਸਟ ਜਿਹੜੀ ਆ ਉਹ ਕੀਤੀ ਹੀ ਜਾਂਦੀ ਆ ਤੇ ਚੱਲਦੀ ਆ ਰਹੀ ਆ। ਤੇ ਹੁਣ ਇਹ ਨਾ ਹੋਵੇ ਵੀ ਕੰਮ ਜ਼ਿਆਦਾ ਜਿਹੜਾ ਆ ਉਹ ਵੱਧ ਜਾਵੇ। ਲੈਟਸ ਸੀ ਕੀ ਹੁੰਦਾ ਆ ਵੀ ਵਨ ਕ੍ਰਾਈਸਿਸ ਐਟ ਏ ਟਾਈਮ ਕਿੱਦਾਂ ਇਹ ਕਾਂਗਰਸ ਜਿਹੜੀ ਇਸ ਸਾਰੇ ਕਾਸੇ ਦੇ ਵਿੱਚੋਂ ਉੱਭਰ ਕੇ ਜਿਹੜੀ ਉਹ ਸਾਹਮਣੇ ਆਵੇਗੀ। ਜੀ। ਸੋ ਲੈਟਸ ਸੀ ਕੀ ਜਿਹੜਾ ਇਸ ਚੀਜ਼ 'ਚ ਬਣਦਾ ਆ, ਪਰ ਮਸਲਾ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉਹਨਾਂ ਨੇ ਅੱਜ ਇਹ ਦਾਅਵਾ ਕੀਤਾ ਵੀ ਪੁਤਿਨ ਨੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਧਮਕੀ ਦਿੱਤੀ ਵੀ ਕਹਿੰਦੇ ਮਿੰਟ ਲੱਗੂਗਾ ਤੁਹਾਡੇ ਤੇ ਮਿਜ਼ਾਈਲ ਜਿਹੜਾ ਉਹ ਮਾਰਨ ਦੇ ਲਈ। ਇਸ ਐਲੀਗੇਸ਼ਨਸ ਨੂੰ ਪੁਤਿਨ ਦੇ ਦੁਆਰਾ ਜਿਹੜਾ ਥ੍ਰੈਟ ਕਹਿੰਦੇ ਵੀ ਜਿਹੜਾ ਦਿੱਤਾ ਗਿਆ ਸੀ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਜਿਹੜਾ ਆਖਿਆ ਆ ਉਸ ਨੂੰ ਨਕਾਰਿਆ ਹੈਗਾ ਆ। ਇੱਕ ਡਾਕੂਮੈਂਟਰੀ ਬੀਤੇ ਦਿਨਾਂ ਦੇ ਵਿੱਚ ਜਿਹੜੀ ਉਹ ਰਿਲੀਜ਼ ਹੋਈ ਆ, ਜਿਸ ਦੇ ਵਿੱਚ ਜੌਨਸਨ ਹੋਣਾ ਨੇ ਇਹ ਕਿਹਾ ਵੀ ਪੁਤਿਨ ਨੇ ਫਰਵਰੀ 2022 ਦੇ ਵਿੱਚ ਹੀ ਇਹ ਜਿਹੜਾ ਮਿਜ਼ਾਈਲ ਦੀ ਉਹਨਾਂ ਨੂੰ ਧਮਕੀ ਦਿੱਤੀ ਸੀ। ਕਹਿੰਦੇ ਉਸ ਟਾਈਮ ਦੇ ਵਿੱਚ ਇਹ ਜੌਨਸਨ ਹੁਣੀ ਕੋਸ਼ਿਸ਼ ਕਰ ਰਹੇ ਸੀ ਵੀ ਭਾਈ ਯੁੱਧ ਦੇ ਵੱਲ ਨੂੰ ਯੂਕਰੇਨ ਦੇ ਨਾਲ ਨਾ ਜਿਹੜਾ ਆ ਉਹ ਤੁਸੀਂ ਵਧੋ। ਤੇ ਪਰ ਨਾਲ ਹੀ ਕਹਿੰਦੇ ਵੀ ਪੁਤਿਨ ਨੇ ਇਹ ਵੀ ਕਿਹਾ ਵੀ ਜੇ ਨਾਟੋ ਇਸ ਮਾਮਲੇ ਦੇ ਵਿੱਚ ਇਸ ਯੁੱਧ ਦੇ ਵਿੱਚ ਜੁੜਦਾ ਆ ਤਾਂ ਇੱਦਾਂ ਫਿਰ ਮਿੰਟਾਂ ਦੇ ਵਿੱਚ ਤੁਹਾਡੇ ਉੱਤੇ ਮਿਜ਼ਾਈਲੀ ਹਮਲੇ ਜਿਹੜੇ ਉਹ ਕੀਤੇ ਜਾ ਸਕਦੇ ਆ। ਇਸ ਹਿਸਾਬ ਦੇ ਨਾਲ ਧਮਕੀਆਂ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ। ਪੁਤਿਨ ਵਰਸਿਸ ਦਾ ਵੈਸਟ ਕਰਕੇ ਇੱਕ ਨਵੀਂ ਜਿਹੜੀ BBC ਦੀ ਜਿਹੜੀ ਸੀਰੀਜ਼ ਆ ਡਾਕੂਮੈਂਟਰੀ ਆ ਉਹ ਇਸ ਟਾਈਮ ਆਈ ਆ। ਉਹਦੇ ਵਿੱਚ ਬੋਰਿਸ ਜੌਨਸਨ ਹੋਣਾ ਨੇ ਇਹ ਦਾਅਵਾ ਕੀਤਾ ਹੈ। ਜੀ, ਬਿਲਕੁਲ। ਸੋ ਦੂਸਰੇ ਪਾਸੇ ਵੀ ਇੰਡੀਆ ਨੂੰ ਲੈ ਕੇ, ਕਿਉਂਕਿ ਇੰਡੀਆ ਸ਼ਰੇਆਮ ਧੋਖਾਧੜੀ ਕਰ ਰਿਹਾ ਹੈਗਾ ਅਮਰੀਕਾ ਵਾਲਿਆਂ ਦੇ ਨਾਲ, ਗੈਸ ਲੈ ਕੇ ਹੋਰ ਪਾਸੇ ਵੀ ਵੇਚ ਰਿਹਾ ਰਸ਼ੀਆ ਤੋਂ, ਤੇ ਅਮਰੀਕਾ ਵਾਲੇ ਕਾਫੀ ਔਖੇ ਆ, ਓਪਨਲੀ ਤਾਂ ਨਹੀਂ ਕਹਿ ਰਹੇ। ਤੇ ਇਸੇ ਚੱਕਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ BBC ਨੇ ਜਿਹੜੀ ਇੰਨੇ ਸਾਲਾਂ ਬਾਅਦ 21 ਸਾਲਾਂ ਬਾਅਦ ਡਾਕੂਮੈਂਟਰੀ ਕੱਢੀ ਸੀ, ਤੇ ਉਹਦੇ 'ਚ ਕਾਫੀ ਜਿਹੜਾ ਜਲੂਸ ਨਿਕਲਿਆ ਇੰਡੀਆ ਦੀ ਸਰਕਾਰ ਦਾ, ਮੋਦੀ ਦੀ ਸਰਕਾਰ ਦਾ, ਪਰ ਉਹ ਇਹੀ ਕਹਿ ਰਹੇ ਆ ਵੀ ਨਹੀਂ ਜੀ ਇਹ ਜਾਣ-ਬੁੱਝ ਕੇ ਕਰ ਰਹੇ ਹੈਗੇ ਆ। ਤੇ ਅਮਰੀਕਾ ਵਾਲੇ ਵੀ ਜਿਹੜੇ ਆ ਪੂਰੀ ਤਰ੍ਹਾਂ ਉਹਨੀ ਅੱਖ ਰੱਖੀ ਹੋ, ਤੇ ਦੂਸਰੇ ਪਾਸੇ ਅਡਾਨੀਆਂ ਦੀ ਜਿਹੜੀ ਸਟਾਕ ਮਾਰਕੀਟ ਉੱਥੇ ਦੀ ਆ, ਉਹ ਕਾਫੀ ਉਹਨਾਂ ਨੇ ਪੈਸੇ ਬਿਲੀਅਨਸ ਆਫ ਡਾਲਰ ਲੂਜ਼ ਕੀਤੇ ਆ। ਜੋ ਇੱਥੇ ਦੀ ਕੰਪਨੀ ਨੇ ਉਹਨਾਂ ਦਾ ਜਲੂਸ ਕੱਢਿਆ ਵੀ ਬਾਕੀ ਸਾਰੀ ਦੁਨੀਆ ਤਾਂ ਮਰ ਰਹੀ ਸੀ ਪਿਛਲੇ 2 ਸਾਲਾਂ 'ਚ, ਇਕੋਨਮੀ ਇੰਨੀ ਡਾਊਨ ਸੀ, ਤੇ ਉਹਨਾਂ ਦਾ 517% ਕਿੱਦਾਂ ਜਿਹੜੀ ਇਨਕਮ ਆ ਉਹ ਵਧੀ ਹੈਗੀ ਆ 2 ਸਾਲਾਂ ਦੇ ਦੌਰਾਨ।
ਹੂੰ, ਜੀ। ਜੀ, ਜਸ਼ਨ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਆਪਾਂ ਜਿਹੜਾ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਹੋਰ ਕੁਛ ਕੀ ਚੱਲ ਰਿਹਾ ਆ, ਮੈਮਫਿਸ ਦੇ ਵਿੱਚ 5ਵੇਂ ਜਿਹੜੇ ਪੁਲਿਸ ਅਫਸਰ ਤੋਂ ਬਾਅਦ 6ਵੇਂ ਪੁਲਿਸ ਅਫਸਰ 'ਤੇ ਵੀ ਗਾਜ ਡਿੱਗੀ ਆ। ਉਹ ਚਰਚਾ ਵੀ ਜਿਹੜੀ ਉਹ ਆਪਾਂ ਕਰਾਂਗੇ, ਕੀ ਉੱਥੇ ਦੇ ਤਾਜ਼ਾ ਹਾਲਾਤ ਨੇ, ਉਸ ਨੂੰ ਜਿਹੜਾ ਉਹ ਲੈ ਕੇ, ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੀ। It's just सर्दी
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਅਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਅੱਜ ਜਾਪਾਨ ਤੇ ਨੀਦਰਲੈਂਡ ਦੋਨਾਂ ਮੁਲਕਾਂ ਨੇ ਅਮਰੀਕਾ ਦੇ ਨਾਲ ਹੱਥ ਮਿਲਾ ਕੇ ਕਹਿਤਾ ਆ ਵੀ ਅਸੀਂ ਜੋ ਨਵੀਂ ਟੈਕਨੋਲੋਜੀ ਆ ਉਹ ਚਾਈਨਾ ਨੂੰ ਨਹੀਂ ਦੇਵਾਂਗੇ। ਈਵਨ ਜੋ ਚਿਪਸ ਆ ਉਹਨਾਂ ਨੂੰ ਵੀ ਲੈ ਕੇ। ਸੋ ਇਹ ਐਗਰੀਮੈਂਟ ਕੀਤਾ ਗਿਆ ਆ। ਸੋ ਲੱਗਦਾ ਇਹਦੇ ਨਾਲ ਚਾਈਨਾ ਦੀ ਇਕੋਨਮੀ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਪਊਗਾ। ਸੋ ਲੈਸ ਟੈਕਨੋਲੋਜੀ ਫॉर ਚਾਈਨਾ, ਘੱਟ ਚਿਪਸ ਜਿਹੜੇ ਆ ਉਹ ਚਾਈਨਾ ਦੇ ਕੋਲ ਜਾਊਗੇ। ਅੱਜ ਦੋਨਾਂ ਮੁਲਕਾਂ ਨੇ ਅਨਾਉਂਸ ਕਰ ਦਿੱਤਾ ਹੈ ਜੀ। ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, 6ਵਾਂ ਮੈਂਫਿਸ ਪੁਲਿਸ ਡਿਪਾਰਟਮੈਂਟ ਦਾ ਆਫਿਸਰ ਆ ਉਸ ਨੂੰ ਹਾਲ ਦੀ ਘੜੀ ਛੁੱਟੀ ਦੇ ਉੱਤੇ ਘੱਲ ਦਿੱਤਾ ਗਿਆ ਆ। 5 ਪੁਲਿਸ ਅਧਿਕਾਰੀ ਜਿਨ੍ਹਾਂ ਦਾ ਨਾਮ ਟਾਇਰੇ ਨਿਕੋਲਸ ਦੇ ਕਤਲ ਦੇ ਵਿੱਚ ਫੇਟਲ ਪੁਲਿਸ ਬੀਟਿੰਗ ਦੇ ਵਿੱਚ ਜਿਹੜਾ ਉਹ ਆਇਆ ਸੀ, ਉਹਨਾਂ ਨੂੰ ਤਾਂ ਆਲਰੇਡੀ ਫਾਇਰ ਕਰਕੇ ਉਹਨਾਂ ਨੂੰ ਚਾਰਜ ਵੀ ਜਿਹੜਾ ਉਹ ਕਰ ਦਿੱਤਾ ਗਿਆ ਸੀ। ਜਿਹੜੀਆਂ ਹੁਣ ਵੀਡੀਓ ਫੁਟੇਜ ਰਿਲੀਜ਼ ਹੋਈਆਂ ਉਸ ਦੇ ਵਿੱਚ ਇੱਕ 6ਵਾਂ ਪੁਲਿਸ ਅਧਿਕਾਰੀ ਵੀ ਨਜ਼ਰ ਆਉਂਦਾ ਆ, ਜਿਸ ਦੇ ਵਿੱਚ ਉਹ ਬਾਕੀ ਪੁਲਿਸ ਅਧਿਕਾਰੀਆਂ ਨੂੰ ਕਹਿ ਰਿਹਾ ਹੁੰਦਾ ਆ ਵੀ ਭਾਈ ਇਹਨੂੰ ਜਿਹੜਾ ਚੱਜ ਦੇ ਨਾਲ ਇੱਕ ਹਿਸਾਬ ਦੇ ਨਾਲ ਕੁੱਟੋ। 29 ਸਾਲਾਂ ਦਾ ਇਹ ਕਾਲੇ ਮੂਲ ਦਾ ਬੰਦਾ ਜਿਸ ਦਾ ਕੁੱਟ-ਕੁੱਟ ਕੇ ਇੱਕ ਹਿਸਾਬ ਦੇ ਨਾਲ ਪੁਲਿਸ ਵਾਲਿਆਂ ਨੇ ਮਾਰ ਦਿੱਤਾ ਗਿਆ ਸੀ। ਤੇ ਹੁਣ ਲੋਕ ਇਸ ਟਾਈਮ ਦੁਨੀਆ ਪੂਰੇ ਮੁਲਕ ਭਰ ਦੇ ਵਿੱਚ ਪ੍ਰੋਟੈਸਟ ਜਿਹੜੇ ਕਰ ਰਹੇ ਆ, ਕਹਿੰਦੇ ਵੀ ਕ੍ਰਿਮੀਨਲ ਚਾਰजेस ਵੀ ਇਹਨਾਂ ਉੱਤੇ ਜਿਹੜੇ ਉਹ ਲਗਾਏ ਜਾਣ, ਵੀ ਇਸ ਤੋਂ ਵੀ ਵੱਧ ਮਰਡਰ ਚਾਰजेस ਤਾਂ ਆਲਰੇਡੀ ਉਹਨਾਂ ਉੱਤੇ ਲਗਾਏ ਗਏ ਹੈਗੇ ਆ। ਸੋ ਹੁਣ ਇਹ ਜਿਹੜੀ ਚੀਜ਼ ਹਰਜੋਤ ਸਿੰਘ ਜੀ ਨਵੀਂ ਆਈ ਆ, ਉੱਥੋਂ ਦੇ ਆਫਿਸਰ ਪ੍ਰੈਸਟਨ ਹੈਮਫਿਲ ਉਹਨਾਂ ਨੂੰ ਵੀ ਡਿਊਟੀ ਤੋਂ ਰਿਲੀਵ ਕਰ ਦਿੱਤਾ ਹੈ। ਮੈਂਫਿਸ ਪੁਲਿਸ ਦੇ ਮੇਜਰ ਕੈਰਨ ਰੂਡੋਲਫ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਹ ਦੱਸਿਆ ਆ। ਕਹਿੰਦੇ ਵੀ ਇਨਵੈਸਟੀਗੇਸ਼ਨ ਅਜੇ ਜਾਂਚ ਆ ਉਹ ਚੱਲ ਰਹੀ ਆ। ਹੋਰ ਜਾਣਕਾਰੀ ਜਿਉਂ-ਜਿਉਂ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਵਧੂਗੀ ਉਹ ਸਾਂਝੀ ਜਿਹੜੀ ਉਹ ਕਰਦੇ ਜਾਵਾਂਗੇ। ਕਈਆਂ ਨੇ ਮੈਂਫਿਸ ਪੁਲਿਸ ਚੀਫ ਦੀ ਸ਼ਲਾਘਾ ਵੀ ਜਿਹੜੀ ਉਹ ਕੀਤੀ ਆ ਵੀ ਇਹਨਾਂ ਨੇ ਕਈ ਹੋਰ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਉਹ ਮੁਕਾਬਲੇ ਇਹਨਾਂ ਨੇ ਬੈਟਰ ਜਿਹੜਾ ਪਰਫਾਰਮ ਕੀਤਾ ਤੇ ਅਕਾਊਂਟੇਬਿਲਿਟੀ ਤੇ ਟਰਾਂਸਪੇਰੈਂਸੀ ਇਸ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਪਰ ਆਲਦੋ ਜਿਹੜਾ ਹਰਜੋਤ ਸਿੰਘ ਜੀ ਦੇਖਦੇ ਜਾਈਏ, ਇਹ ਕੋਈ ਛੁਪੀ ਹੋਈ ਗੱਲ ਨਹੀਂ ਹੈਗੀ ਵੀ ਇੱਥੇ ਵੀ ਜਿਹੜੇ ਪੁਲਿਸ ਅਧਿਕਾਰੀ ਆ ਆਪਣੇ ਅਹੁਦੇ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਦੁਰਵਰਤੋਂ ਜਾਂ ਆਪਣੇ ਅਹੁਦੇ ਦਾ ਜਿਹੜਾ ਰੁਤਬਾ ਆ ਉਸ ਨੂੰ ਜ਼ਿਆਦਾ ਜਿਹੜਾ ਆ ਉਹ ਵਰਤਣ ਦੀ ਕੋਸ਼ਿਸ਼ ਕਰਦੇ ਰਹੇ। ਆਸਟ੍ਰੇਲੀਆ ਦੇ ਵਿੱਚ ਆਪਣੇ ਇੱਕ ਸਿੱਖ ਭਰਾ ਅਮਰ ਸਿੰਘ ਨੂੰ ਉੱਥੇ ਦਾ ਸਭ ਤੋਂ ਹਾਈਐਸਟ ਅਵਾਰਡ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਵੱਲੋਂ ਦਿੱਤਾ ਗਿਆ ਆ। 2023 ਦੇ ਵਿੱਚ ਲੋਕਲ ਹੀਰੋ ਅਵਾਰਡ ਆਸਟ੍ਰੇਲੀਆ ਦਾ ਕਮਿਊਨਿਟੀ ਸਰਵਿਸ ਦੇ ਲਈ ਦਿੱਤਾ ਗਿਆ ਆ। ਟਰਬਨ ਫॉर ਆਸਟ੍ਰੇਲੀਆ, ਟੀ ਫॉर ਏ, ਇਹ ਉਹਨਾਂ ਨੇ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ ਕੁਝ ਸਾਲ ਪਹਿਲਾਂ। ਛੋਟੀ ਉਮਰ ਦੇ ਸੀਗੇ ਅਮਰ ਸਿੰਘ ਜਦੋਂ ਉਹ ਭਾਰਤ ਤੋਂ ਆਸਟ੍ਰੇਲੀਆ ਨੂੰ ਮੂਵ ਹੋ ਗਏ ਸੀ। ਕਹਿੰਦੇ ਵੀ ਮੈਂ ਜਦੋਂ ਪੜ੍ਹਦਾ ਵੀ ਸੀ ਤੇ ਮੇਰੇ ਉੱਪਰ ਬਹੁਤ ਵੱਖ-ਵੱਖ ਤਰ੍ਹਾਂ ਦੇ ਸਲਰਸ ਜਾਂ ਡਿਫਰੈਂਟ ਭਾਸ਼ਾ ਦੇ ਵਿੱਚ ਗਾਲਾਂ ਕੱਢੀਆਂ ਜਾਂਦੀਆਂ ਸੀਆਂ ਮੇਰੀ ਦਸਤਾਰ ਨੂੰ ਲੈ ਕੇ, ਮੇਰੀ ਜੋ ਦਾੜੀ ਆ ਉਹਨੂੰ ਲੈ ਕੇ, ਪਰ ਉਹ ਪਿੱਛੇ ਨਹੀਂ ਹਟਿਆ। ਪਿਛਲੇ ਸਾਲਾਂ ਦੇ ਦੌਰਾਨ ਆਸਟ੍ਰੇਲੀਆ ਦੇ ਵਿੱਚ ਕਾਫੀ ਨੈਚੁਰਲ ਕਲੈਮਿਟੀਜ਼ ਆਈਆਂ, ਜਿਸ ਤਰ੍ਹਾਂ ਅੱਗ ਵੀ ਲੱਗੀ, ਫਲੱਡ ਵੀ ਆਏ। ਸੋ ਹਰ ਜਗ੍ਹਾ ਅਮਰ ਸਿੰਘ ਹੋਣਾ ਦੀ ਜੋ ਆਰਗੇਨਾਈਜੇਸ਼ਨ ਆ ਟਰਬਨਸ ਫॉर ਆਸਟ੍ਰੇਲੀਆ, ਉਹਨਾਂ ਨੇ ਉੱਥੇ ਲੋਕਾਂ ਦੀ ਹੈਲਪ ਕੀਤੀ। ਈਵਨ ਫਾਰਮਰਸ ਦੇ ਕੋਲ ਵੀ ਕਹਿੰਦੇ ਵੀ ਇੰਨਾ ਡਰਾਊਟ ਆ ਗਿਆ ਸੀ, ਉਹਨਾਂ ਦੇ ਕੋਲ ਆਪਣੇ ਪਸ਼ੂਆਂ ਨੂੰ ਘਾਹ ਵਗੈਰਾ ਹੇਜ਼ ਨਹੀਂ ਸੀ, ਉਹ ਵੀ ਪਹੁੰਚਾਇਆ ਗਿਆ। ਉਹ ਤੋਂ ਬਾਅਦ ਉੱਥੇ ਫਲੱਡ ਬਹੁਤ ਆ ਗਿਆ ਲਿਜ਼ਮੋਰ ਏਰੀਆ ਦੇ ਵਿੱਚ। ਉਸ ਟਾਈਮ ਦੇ ਉੱਤੇ ਵੀ ਲੋਕਾਂ ਨੂੰ ਫੂਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਆਸਟ੍ਰੇਲੀਆ 'ਚ ਬਹੁਤ ਹੀ ਖਤਰਨਾਕ ਅੱਗਾਂ ਲੱਗ ਗਈਆਂ। ਉਸ ਟਾਈਮ ਦੇ ਉੱਤੇ ਵੀ ਉਹਨਾਂ ਦੀ ਆਰਗੇਨਾਈਜੇਸ਼ਨ ਨੇ ਫਿਰ ਕੋਵਿਡ-19 ਦੇ ਲਾਕਡਾਊਨ ਦੇ ਦੌਰਾਨ ਇਸ ਤੋਂ ਬਿਨਾਂ ਸਾਲਵੇਸ਼ਨ ਆਰਮੀ ਨੂੰ ਸੈਂਟਰਲ ਕੁਈਨਜ਼ਲੈਂਡ ਦੇ ਵਿੱਚ ਸਪਲਾਈਜ਼ ਦਿੱਤੀ। ਸਾਈਕਲੋਨ ਆਇਆ ਸੀ ਉੱਥੇ ਮਰਸੀਆ, ਉਸ ਦੇ ਦੌਰਾਨ ਵੀ। ਤੇ ਅੱਜ ਦੀ ਡੇਟ ਦੇ ਵਿੱਚ ਵੀ 450 ਤੋਂ ਵੱਧ ਲੋਕ ਜੋ ਆ ਉਹਨਾਂ ਨੂੰ ਹਰ ਰੋਜ਼ ਫੂਡ ਤੇ ਗਰੋਸਰੀ
ਉਹ ਉਹਨਾਂ ਦੀ ਆਰਗੇਨਾਈਜੇਸ਼ਨ ਭੇਜਦੀ ਹੈਗੀ ਆ। ਸੋ ਇਸੇ ਸੰਬੰਧ ਦੇ ਵਿੱਚ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡ ਦੇ ਦੌਰਾਨ ਜੀ। ਦਸਤਾਰਧਾਰੀ ਸਿੱਖ ਅਮਰ ਸਿੰਘ ਨੂੰ ਉੱਥੇ ਦੇ ਪ੍ਰਾਈਮ ਮਿਨਿਸਟਰ ਵੱਲੋਂ ਸਨਮਾਨਿਤ ਕੀਤਾ ਗਿਆ ਹੈਗਾ। ਬੜੀ ਮਾਣ ਵਾਲੀ ਗੱਲ ਆ, ਬਾਹਰਲੇ ਮੁਲਕਾਂ 'ਚ ਜਾ ਕੇ ਵੀ ਜਿਹੜਾ ਹਰਜੋਤ ਸਿੰਘ ਜੀ ਆ ਉਹ ਸਾਰਾ ਕੁਛ ਵਧੀਆ ਢੰਗ ਦੇ ਨਾਲ ਕਰ ਰਹੇ ਆ। ਜੋ ਸਿੱਖੀ ਦਾ ਫਲਸਫਾ ਆ ਉਸਨੂੰ ਸਾਰੇ ਜਗਤ ਦੇ ਵਿੱਚ ਜਿਹੜਾ ਉਹ ਫੈਲਾ ਰਹੇ ਆ, ਅਤੇ ਇੱਦਾਂ ਦੇ ਜਿਹੜੇ ਸਿੱਖਾਂ ਦੀ ਹਮੇਸ਼ਾ ਹੀ ਦਰਕਾਰ, ਹਮੇਸ਼ਾ ਹੀ ਜਿਹੜੀ ਲੋੜ ਆ ਉਹ ਆਪਣੇ ਕੋਲ ਰਹਿੰਦੀ ਆ। ਸੋ ਬਹੁਤ ਮਾਣ ਵਾਲੀ ਜਿਹੜੀ ਗੱਲ ਆ ਅਮਰ ਸਿੰਘ ਉਹਨਾਂ ਦੇ ਲਈ। ਸੋ ਹੋਰ ਵੀ ਮੁਲਕਾਂ 'ਚ ਜਿਹੜੇ ਕਰ ਰਹੇ ਆ, ਬਸ ਸ਼ਿੱਦਤ ਦੇ ਨਾਲ ਲੱਗੇ ਰਹੋ। ਚਲੋ ਰੈਕਗਨਾਈਜੇਸ਼ਨ ਕੋਈ ਦਵੇ ਨਾ ਦਵੇ, ਪਰ ਆਪਾਂ ਆਪਣਾ ਜਿਹੜਾ ਕੰਮ ਆ ਉਹ ਫਰਜ਼ ਆ ਉਸਨੂੰ ਇੱਦਾਂ ਹੀ ਨਿਭਾਉਂਦੇ ਰਹਿਣਾ ਹੈ, ਪਰ ਇਹ ਨਾਲ ਆ ਵੀ ਬਾਕੀਆਂ ਨੂੰ ਪ੍ਰੇਰਨਾ ਜਿਹੜੀ ਆ ਉਹ ਹੋਰ ਮਿਲਦੀ ਰਹਿੰਦੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਸਾਊਥ ਵੈਸਟ ਦਾ ਸਭ ਨੂੰ ਹੀ ਪਤਾ ਹੈ ਵੀ ਪਿਛਲੇ ਸਾਲ ਦਸੰਬਰ ਦੇ ਅਖੀਰ ਦੇ ਵਿੱਚ ਕਿੱਦਾਂ ਮੈਲਟ ਡਾਊਨ ਜਿਹੜਾ ਹੋਇਆ, ਕਿ ਜਿਹੜਾ ਪੂਰੀ ਤਰ੍ਹਾਂ ਲੋਕ ਲੱਖਾਂ ਹੀ ਲੋਕ ਆ ਉਹਨਾਂ ਦੇ ਜਿਹੜੇ ਟਰੈਵਲ ਪਲਾਨਸ ਆ ਉਹ ਹਵਾ ਦੇ ਵਿੱਚ ਹੀ ਵਿਚਾਰਿਆਂ ਦੇ ਰਹਿ ਗਏ, ਕਿਉਂਕਿ ਇਹਨਾਂ ਦੀਆਂ ਉਡਾਨਾਂ ਜਿਹੜੀਆਂ ਉਹ ਨਹੀਂ ਉੱਡ ਸਕੀਆਂ। ਸਾਊਥ ਵੈਸਟ 에ਅਰਲਾਈਨਸ ਨੇ ਹੁਣ ਇੱਕ ਨਵੀਂ ਲੌਬਿੰਗ ਫਾਇਰ ਪਾਵਰ ਆ ਉਹਨਾਂ ਨੂੰ ਹਾਇਰ ਕੀਤਾ ਆ। ਸਾਬਕਾ ਰਿਪਰੈਜ਼ੈਂਟੇਟਿਵ ਜੈਰੀ ਕੋਸਟੈਲੋ ਇਲੀਨੋਇਸ ਤੋਂ ਇਹ ਡੈਮੋਕ੍ਰੇਟ ਰਹੇ ਆ, 25 ਸਾਲ ਹਾਊਸ ਦੇ ਵਿੱਚ ਇਹ ਜਿੱਤ ਕੇ ਜਿਹੜੇ ਉਹ ਪਹੁੰਚਦੇ ਰਹੇ ਆ, ਤੇ ਅਸਤੀਫਾ ਦੇ ਗਏ ਸੀਗੇ 2013 ਤੋਂ ਬਾਅਦ ਦੇ ਵਿੱਚ, ਤੇ ਉਹਨਾਂ ਨੇ ਆਪਣੀ ਜਿਹੜੀ ਇਸ ਹਿਸਾਬ ਦੇ ਨਾਲ ਫਰਮ ਜਿਹੜੀ ਉਹ ਬਣਾਈ ਸੀ। ਸੋ ਹੁਣ ਸਾਊਥ ਵੈਸਟ 에ਅਰਲਾਈਨਸ ਨੇ ਸਾਊਥ ਵੈਸਟ 에ਅਰਲਾਈਨਸ ਨੇ ਇਹਨਾਂ ਦੀ ਫਰਮ ਨੂੰ, ਇਹਨਾਂ ਨੂੰ ਜਿਹੜਾ ਉਹ ਹਾਇਰ ਕੀਤਾ ਆ ਉਹਨਾਂ ਦੇ ਵੱਲੋਂ ਉੱਥੇ ਲੌਬਿੰਗ ਕਰਨ ਦੇ ਲਈ। ਬੰਦਾ ਵੀ ਇਹਨਾਂ ਨੇ ਹਰਜੋਤ ਸਿੰਘ ਜੀ ਉਹ ਜਿਹੜਾ ਉਹ ਚੁਣਿਆ ਆ, ਜਿਹੜਾ ਪਹਿਲਾਂ ਖੁਦ ਇੱਦਾਂ ਦੀ ਹੀ ਇੱਕ ਕਮੇਟੀ ਦੇ ਵਿੱਚ ਸਰਵ ਕਰਦੇ ਰਹੇ ਆ, ਚੇਅਰ ਰਹੇ ਆ ਏਵੀਏਸ਼ਨ ਸਬ ਕਮੇਟੀ, ਜਿਹੜੀ ਹਾਊਸ ਟਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਪੈਨਲ ਦੀ ਜਿਹੜੀ ਰਹੀ ਆ। ਪਿਛਲੇ ਸਾਲ ਸਾਊਥ ਵੈਸਟ 에ਅਰਲਾਈਨ ਨੇ $1.1 ਮਿਲੀਅਨ ਫੈਡਰਲ ਲੌਬਿੰਗ ਦੇ ਉੱਤੇ ਖਰਚਿਆ ਸੀ, ਉਸ ਤੋਂ ਪਿਛਲੇ ਸਾਲ ਵੀ ਇੰਨਾ। ਹੁਣ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ FAA ਦੇ ਰੀਆਥੋਰਾਈਜੇਸ਼ਨ ਦਾ ਸਮਾਂ ਜਿਹੜਾ ਉਹ ਆਇਆ ਆ, ਤੇ ਉੱਤੋਂ ਇਹਨਾਂ ਦੀਆਂ ਕੰਟਰੋਵਰਸੀਜ਼ ਤੇ ਇਹਨਾਂ ਦੀਆਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਇਨਵੈਸਟੀਗੇਸ਼ਨਸ ਜਿਹੜੀਆਂ ਉਹ ਚੱਲਣੀਆਂ ਆ ਕਾਂਗਰਸ ਦੇ ਦੁਆਰਾ। ਸੋ ਉਸੇ ਦੌਰਾਨ ਉਹਨਾਂ ਨੇ ਸਾਬਕਾ ਕਾਂਗਰਸਮੈਨ ਨੂੰ ਹਾਇਰ ਕੀਤਾ ਆ ਉਹਨਾਂ ਦੇ ਪੱਖ ਦੇ ਲਈ, ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਪੱਖ ਪੂਰਨ ਦੇ ਲਈ। ਸੋ ਹੁਣ ਇੱਥੇ ਹਰਜੋਤ ਸਿੰਘ ਜੀ ਸਪਸ਼ਟ ਆ ਵੀ ਇਹ ਜਿਹੜਾ ਮੁਲਕ ਆ, ਇੱਥੇ ਇੱਦਾਂ ਦੀਆਂ ਚੀਜ਼ਾਂ ਚੱਲਦੀਆਂ ਆ। ਜਦੋਂ ਤੁਸੀਂ ਗਲਤੀ ਵੀ ਕਰੋ, ਤੁਹਾਡੇ ਕੋਲ 4 ਪੈਸੇ ਹੈਗੇ ਆ, ਤੇ ਬੰਦੇ ਇੱਦਾਂ ਦੇ ਹਾਇਰ ਕਰਕੇ, ਲੌਬਿਸਟ ਹਾਇਰ ਕਰਕੇ ਤੁਸੀਂ ਫਿਰ ਵੀ ਇਹਨਾਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਸਕਦੇ ਆ। ਸਾਊਥ ਵੈਸਟ ਦੇ ਐਗਜ਼ੀਕਿਊਟਿਵਸ ਨੇ ਪਿਛਲੀ ਅਰਨਿੰਗ ਕਾਲ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਵੀ ਉਹਨਾਂ ਨੂੰ $220 ਮਿਲੀਅਨ ਦਾ ਕੁੱਲ ਘਾਟਾ ਜਿਹੜਾ ਆ ਉਹ ਪਿਆ ਸੀਗਾ, ਜਿਹੜੇ ਦਸੰਬਰ ਦੇ ਵਿੱਚ ਇਹਨਾਂ ਦਾ ਮੈਲਟ ਡਾਊਨ ਹੋਇਆ ਸੀ ਸਿਸਟਮ ਦਾ। ਸੋ ਸੈਨੇਟ ਚੇਅਰ ਕਮੇਟੀ ਦੇ ਸਾਹਮਣੇ ਜਿਹੜਾ ਆ ਉਹਨਾਂ ਨੇ ਇਹ ਚੀਜ਼ ਦੱਸੀ ਸੀਗੀ। ਸੋ ਲੈਟਸ ਸੀ ਇਹ ਇਹਨਾਂ ਮਾਮਲਿਆਂ ਦੇ ਵਿੱਚੋਂ ਬਚ ਕੇ ਨਿਕਲਦੇ ਆ, ਇਹਨਾਂ ਦੀ ਰੀਆਥੋਰਾਈਜੇਸ਼ਨ ਨੂੰ ਕੀ ਜਿਹੜਾ ਉਹ ਹੋਊਗਾ। ਵੱਡੀ ਡਿਸਟਰਪਸ਼ਨ ਮੁਲਕ ਵਾਲੇ ਵੀ ਜਿਹੜੇ ਹਰਜੋਤ ਸਿੰਘ ਜੀ ਨਹੀਂ ਚਾਹੁੰਦੇ ਹੋਣਗੇ, ਕਿਉਂਕਿ ਇੱਕ ਵਨ ਆਫ ਦਾ ਬਿਗੇਸਟ ਕੈਰੀਅਰਸ ਇੱਥੇ ਹੈਗੇ ਆ 에ਅਰਲਾਈਨਸ ਆ, ਤੇ ਜੇ ਠੱਪ ਹੁੰਦੀ ਆ ਜਾਂ ਇਹਨਾਂ ਦਾ ਵੀ ਨੁਕਸਾਨ ਹੁੰਦਾ ਆ, ਤੇ ਲੋਕਾਂ ਦੇ ਲਈ ਸਫ਼ਰ ਕਰਨਾ ਹੋਰ ਵੀ ਔਖਾ ਤੇ ਮਹਿੰਗਾ ਹੋ ਸਕਦਾ। ਜੀ। USA ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਕਹਿੰਦੇ ਕੁਆਰਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਕਰਨ ਅਨਾਊਂਸ ਕਰਨ ਜਾ ਰਿਹਾ ਹੈ। ਮੋਸਟ ਪ੍ਰੋਬਬਲੀ ਬੁੱਧਵਾਰ ਨੂੰ ਇਹ ਅਨਾਊਂਸ ਕੀਤਾ ਜਾਊਗਾ। ਪਿਛਲੇ ਸਾਲ ਦੇ ਦੌਰਾਨ 0 ਤੋਂ ਲੈ ਕੇ ਸੈਂਟਰਲ ਬੈਂਕ ਦਾ ਜੋ ਇੰਟਰਸਟ ਰੇਟ ਆ ਉਹ 4.25% ਤੱਕ ਵੱਧ ਗਿਆ ਆ। ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਫੈਡਰਲ ਰਿਜ਼ਰਵ ਬੋਰਡ ਇਹ ਸਾਰਾ ਕੁਝ ਕੋਸ਼ਿਸ਼ ਕਰ ਰਿਹਾ, ਕਿਉਂਕਿ ਉਹਨਾਂ ਨੇ ਇੱਕ ਸਮੇਂ ਦੇ ਉੱਤੇ ਇਹ ਸਟੇਟਮੈਂਟ ਦਿੱਤੀ ਸੀ ਵੀ ਅਸੀਂ ਇਨਫਲੇਸ਼ਨ ਨੂੰ 2 ਤੋਂ ਥੱਲੇ ਘਟਾਉਣਾ ਆ। ਸੋ ਰਾਈਟ ਨਾਓ ਹਜੇ ਵੀ 7 ਦੇ ਲਾਗੇ ਛਾਗੇ ਤੁਰੀ ਹੋਈ ਆ। ਪਿਛਲੇ ਸਾਲ ਬਹੁਤ ਜ਼ਿਆਦਾ ਅਗਰੈਸਿਵ ਰਹੇ ਆ ਫੈਡਰਲ ਰਿਜ਼ਰਵ ਬੋਰਡ ਦੇ ਜੋ ਮੈਂਬਰਸ ਆ, ਤੇ ਹੁਣ ਉਹ ਕਹਿੰਦੇ ਆ ਵੀ ਹੋ ਸਕਦਾ ਵੀ ਸੰਨ 2023 ਦੇ ਵਿੱਚ ਇਸ ਸਾਲ ਸਿਰਫ ਥੋੜੇ ਹੀ ਇੰਟਰਸਟ ਰੇਟ ਇਨਕਰੀਜ਼ ਕਰਨ, ਹੋ ਸਕਦਾ ਜੋ 5% ਦੇ ਉੱਤੇ ਰੱਖਣ। ਸੋ ਨੈਚੁਰਲੀ ਜੋ ਕੁਆਰਟਰ ਬੇਸਿਸ ਪੁਆਇੰਟ ਆ, ਗੋਲਡਵਰਗ ਕਰਕੇ ਇੱਕ ਸਟ੍ਰੈਟਜਿਸਟ ਆ TD ਸਿਕਿਉਰਿਟੀਜ਼ ਦੇ ਕੋਲ, ਉਹਨਾਂ ਨੇ ਅੱਜ ਇਹ ਸਟੇਟਮੈਂਟ
ਦਿੱਤੀ ਹੈਗੀ ਆ। ਅਲਟੀਮੇਟਲੀ ਤਾਂ ਜਦੋਂ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਸਟੇਟਮੈਂਟ ਦਊਗੇ ਉਸ ਟਾਈਮ ਦੇ ਉੱਤੇ ਪਤਾ ਚੱਲੂਗਾ। ਪਰ ਇਹ ਗੱਲ ਹੁਣ ਇਕੋਨੋਮਿਸਟ ਬਹੁਤ ਮੰਨ ਰਹੇ ਆ ਵੀ ਪਿਛਲੇ 18 ਮਹੀਨਿਆਂ ਦੇ ਦੌਰਾਨ ਉਹਨਾਂ ਨੇ ਮਿਸਜੱਜ ਵੀ ਬਹੁਤ ਕੀਤਾ ਹੈਗਾ, ਕਿਉਂਕਿ ਇਸੇ ਕਰਕੇ ਇੰਨੀ ਜ਼ਿਆਦਾ ਇਨਫਲੇਸ਼ਨ ਵਧੀ ਆ। ਉਹਨਾਂ ਨੂੰ ਬਹੁਤ ਜਲਦੀ ਐਕਟ ਕਰਨਾ ਚਾਹੀਦਾ ਸੀ ਇੰਟਰਸਟ ਰੇਟ ਦੇ ਉੱਤੇ। ਕਾਸਟ ਆਫ ਲਿਵਿੰਗ ਐਡਜਸਟਮੈਂਟ ਸੋਸ਼ਲ ਸਿਕਿਉਰਿਟੀ ਦੇ ਵਿੱਚ ਹੋਣੀ ਆ 8.7% 2023 ਦੇ ਵਿੱਚ। ਸੋ ਜਿਨ੍ਹਾਂ ਨੂੰ ਹੂੰ, ਸੋਸ਼ਲ ਸਿਕਿਉਰਿਟੀ ਮਿਲਦੀ ਆ, ਉਹਨਾਂ ਨੂੰ 8.7% ਇਨਕਰੀਜ਼ ਮਿਲੂਗਾ। ਟੈਕਸ ਰੇਟ ਦੇ ਸੰਬੰਧ ਦੇ ਵਿੱਚ ਆਈਆਰਐਸ ਨੇ ਵੀ ਇਨਫਲੇਸ਼ਨ ਐਡਜਸਟਮੈਂਟ ਕੀਤੀ ਆ 2023 ਦੇ ਵਿੱਚ, ਜਿਹਦੇ ਨਾਲ ਕੁਝ ਲੋਕ ਲੋਅਰ ਟੈਕਸ ਬ੍ਰੈਕਟ ਦੇ ਵਿੱਚ ਤੇ ਆ ਸਕਦੇ ਆ ਤੇ ਉਹਨਾਂ ਨੂੰ ਘੱਟ ਟੈਕਸ ਦੇਣਾ ਹੋ ਸਕਦਾ, ਸ਼ਾਇਦ ਉਹ ਘੱਟ ਟੈਕਸ ਦੇਣ। ਇਨਫਲੇਸ਼ਨ ਬਹੁਤ ਵੱਡਾ ਕਹਿੰਦੇ ਬਿਗਰ ਐਂਡ ਬਿਗਰ ਵਾਈਟ ਲੈ ਰਹੀ ਆ ਤੁਹਾਡੇ ਵੈਲਟ ਦੇ ਵਿੱਚੋਂ। ਆਪਾਂ ਦੇਖ ਹੀ ਰਹੇ ਆ ਵੀ ਕਿੰਨੀ ਜ਼ਿਆਦਾ ਮਹਿੰਗਾਈ ਹੋਈ ਆ, ਖਾਸ ਕਰਕੇ ਫੂਡ ਵਾਲੇ ਮਾਮਲੇ ਦੇ ਵਿੱਚ ਤਾਂ ਗੈਸ ਦੇ ਉੱਤੇ ਪ੍ਰਾਈਸਿਸ ਕੁਛ ਘਟੀਆਂ ਆ, ਪਰ ਫੂਡ ਬਹੁਤ ਜ਼ਿਆਦਾ ਜੋ ਮਹਿੰਗਾ ਹੋਇਆ ਹੈ। ਜੀ, ਜੀ, ਬਿਲਕੁਲ। ਹਰਜੋਤ ਸਿੰਘ ਜੀ, ਇਹਦੇ ਵਿੱਚ ਤਾਂ ਜਿਹੜੀਆਂ ਕੋਈ ਦੋ ਰਾਵਾਂ ਨੇ ਵੀ ਸਥਿਤੀ ਜਿਹੜੀ ਆ ਉਹ ਇੱਦਾਂ ਦੀ ਜਿਹੜੀ ਬਣੀ ਪਈ ਆ। ਉੱਧਰ ਜੇ ਇਕੋਨਮੀ ਦੇ ਵਿੱਚ ਹੀ ਨਾਲ ਜੁੜ ਕੇ ਜੇ ਗੱਲ ਕਰਦੇ ਜਾਈਏ ਵੀ ਜਿਹੜੀਆਂ ਗੱਡੀਆਂ ਦਾ ਆ, ਖ਼ਾਸ ਕਰਕੇ ਹੁਣ ਕਿਉਂਕਿ ਗੱਡੀਆਂ ਯਾਨੀ ਕਿ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਉਹ ਜ਼ਿਆਦਾ ਨੇ, ਉਹਦੇ ਵਿੱਚ ਕੀ ਆ, ਫੋਰਡ ਤੇ ਜਿਹੜੇ ਜਨਰਲ ਮੋਟਰਸ ਆ, ਉਹਨਾਂ ਨੂੰ ਵੀ ਜਿਹੜਾ ਇਸ ਟਾਈਮ ਸਮਝ ਨਹੀਂ ਆ ਰਿਹਾ ਵੀ ਪ੍ਰਾਈਸਿਸ ਦਾ ਕੀ ਬਣਨਾ ਆ। ਰੀਸੈਂਟਲੀ ਟੈਸਲਾ ਨੇ ਰਾਤੋਂ ਰਾਤ ਆਪਣੀਆਂ ਗੱਡੀਆਂ ਦੇ ਪ੍ਰਾਈਸ 10-10, 12-12 ਹਜ਼ਾਰ ਡਾਲਰ ਜਿਹੜੇ ਉਹ ਘਟਾ ਦਿੱਤੇ। ਇਸੇ ਨੂੰ ਦੇਖਦੇ ਹੋਏ ਫੋਰਡ ਵਾਲਿਆਂ ਨੇ ਵੀ ਆਪਣੀ ਮਸਟੈਂਗ ਮੈਕ ਈ ਦੇ ਜਿਹੜੇ ਪ੍ਰਾਈਸਿਸ ਆ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਹੈ। $6,000 ਤੱਕ ਉਹਨਾਂ ਨੇ ਜਿਹੜੀ ਐਸਯੂਵੀ ਮਸਟੈਂਗ ਮੈਕ ਈ ਆ ਉਸ ਨੂੰ ਘਟਾ ਦਿੱਤਾ ਹੈਗਾ ਆ। ਇਸੇ ਦੇ ਖਬਰ ਤੋਂ ਬਾਅਦ 'ਚ ਫੋਰਡ ਦੇ ਜਿਹੜੇ ਸ਼ੇਅਰ ਆ ਉਹ ਵੀ ਡਾਊਨ ਚੱਲੇ ਆ। ਆਹ ਵੀਕ ਜਿਹੜੇ ਇਨਵੈਸਟਰਸ ਆ ਉਹ ਬਹੁਤ ਟਰੈਂਡ ਲਾਈਟਲੀ ਜਿਹੜਾ ਉਹ ਕਰ ਰਹੇ ਆ, ਧਿਆਨ ਦੇ ਨਾਲ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਦੇਖ ਰਹੇ ਆ, ਫੂਕ ਫੂਕ ਕੇ ਕਦਮ ਰੱਖ ਰਹੇ ਆ। ਵੱਡੀਆਂ ਕੰਪਨੀਆਂ ਦੇ ਬਹੁਤ ਸਾਰਿਆਂ ਦੀਆਂ ਅਰਨਿੰਗ ਕਾਲਸ ਆਉਣੀਆਂ ਆ ਤੇ ਕਿੱਦਾਂ ਦਾ ਉਹਨਾਂ ਦਾ ਪਿਛਲਾ ਸਾਲ, ਪਿਛਲਾ ਕੁਆਰਟਰ ਇਵੈਂਚੁਅਲੀ ਜਿਹੜਾ ਉਹ ਰਿਹਾ ਆ, ਉਸ ਦੇ ਹਿਸਾਬ ਦੇ ਨਾਲ ਇਨਵੈਸਟਰਸ ਨੇ ਇੱਧਰ ਪੈਸਾ ਵੇਚਣ